ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਨਿਊਯਾਰਕ ਤੋਂ ਵੀਰ ਸੁਖਜਿੰਦਰ ਸਿੰਘ ਜੀ ਦਾ। ਇਹ ਲਿਖਦੇ ਹਨ, ਕਿਰਪਾ ਕਰਕੇ ਜੋ ਲਿੰਕ ਨਾਲ ਭੇਜ ਰਿਹਾ ਹਾਂ ਉਹ ਜ਼ਰੂਰ ਦੇਖਣਾ ਕਿ ਕਿਵੇਂ ਆਰਐਸਐਸ ਅਤੇ ਬੀਜੇਪੀ ਬਿਹਾਰ ਦੀਆਂ ਚੋਣਾਂ ਜਿੱਤਣ ਲਈ ਬਿਹਾਰ ਦੇ ਨੌਜਵਾਨਾਂ ਨੂੰ ਹੋਰ ਸੂਬਿਆਂ 'ਚ ਵਿਕਾਸ ਦਿਖਾਉਣ ਦੇ ਨਾਮ ਥੱਲੇ ਹਿੰਦੂਤਵਾ ਦਾ ਏਜੰਡਾ ਪ੍ਰਫੁੱਲਤ ਕਰ ਰਹੇ ਹਨ। ਜਿੱਥੇ ਬੀਜੇਪੀ ਦੀ ਸਰਕਾਰ ਹੈ ਉਹਨਾਂ ਸੂਬਿਆਂ 'ਚ ਵਿਕਾਸ ਦਿਖਾਉਣ ਥੱਲੇ ਨੌਜਵਾਨਾਂ ਨੂੰ ਹਿੰਦੂਤਵਾ ਦੀ ਵਿਚਾਰਧਾਰਾ ਨਾਲ ਜੋੜਿਆ ਜਾ ਰਿਹਾ ਹੈ ਤਾਂ ਕਿ ਫਿਰ ਉਹਨਾਂ ਨੂੰ ਘੱਟ ਗਿਣਤੀਆਂ ਖਿਲਾਫ ਵਰਤਿਆ ਜਾ ਸਕੇ। ਆਰਐਸਐਸ ਅਤੇ ਬੀਜੇਪੀ ਨਾਲ ਸੰਬੰਧਿਤ ਹਿੰਦੂ ਅੱਤਵਾਦੀ ਜਥੇਬੰਦੀਆਂ ਵੱਲੋਂ ਇਦਾਂ ਦੇ ਆਪਰੇਸ਼ਨਸ ਸਾਰੇ ਭਾਰਤ 'ਚ ਚਲਾਏ ਜਾ ਰਹੇ ਹਨ। ਨੌਜਵਾਨਾਂ ਨੂੰ ਕਿਰਾਏ ਪਾਉਣਾ ਉਹਨਾਂ ਦਾ ਦਿਮਾਗ ਸਾਫ਼ ਕਰਕੇ ਉਹਨਾਂ ਨੂੰ ਘੱਟ ਗਿਣਤੀਆਂ ਖਿਲਾਫ ਭੜਕਾਉਣ ਦੀ ਇਹ ਸੋਚੀ ਸਮਝੀ ਸਾਜ਼ਿਸ਼ ਹੈ। ਜੇ ਬਿਹਾਰ 'ਚ ਦੂਜੀਆਂ ਪਾਰਟੀਆਂ ਦੇ ਸਿਆਸੀ ਮੁਸਫਾਦ ਨਾ ਜੁੜੇ ਤਾਂ ਇਹ ਗੱਲ ਕਦੇ ਸਾਹਮਣੇ ਨਹੀਂ ਸੀ ਆਉਣੀ। ਜੀ ਡਾਕਟਰ ਸਾਹਿਬ। ਵੀਰ ਸੁਖਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿੰਕ ਵੀ ਭੇਜਿਆ ਔਰ ਉਹਦੇ 'ਚ ਉਹ ਇੱਕ ਇਨਵੈਸਟੀਗੇਟਿਵ ਰਿਪੋਰਟ ਸੀ ਇੱਕ ਪੱਤਰਕਾਰ ਦੀ ਜਿਹਨੇ ਦੇਖਿਆ ਕਿ ਵੀ ਬੜੀ ਵੱਡੀ ਗਿਣਤੀ 'ਚ ਨੌਜਵਾਨ ਜਿਹੜੇ ਨੇ ਉਹ ਗੱਡੀਆਂ 'ਚ ਜਾ ਰਹੇ ਨੇ। ਉਹਨਾਂ ਨੂੰ ਖਬਰ ਮਿਲੀ, ਉਹਨਾਂ ਨੇ ਜਾ ਕੇ ਦੇਖਿਆ ਕਿ ਵੀ ਅਜੇ ਤਾਂ ਕੋਈ ਲੱਗਦਾ ਨਹੀਂ ਸਟੇਸ਼ਨ ਤੇ, ਪਰ ਜਿਉਂ ਹੀ ਉਹਨਾਂ ਨੇ ਪੜਤਾਲ ਸ਼ੁਰੂ ਕੀਤੀ ਉਹਨਾਂ ਨੂੰ ਨਜ਼ਰ ਆਇਆ ਵੀ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਜਿਹੜੇ ਕਿ ਬੀਜੇਪੀ ਰੂਲਡ ਸਟੇਟਸ ਨੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਉੱਥੇ ਲਿਜਾਏ ਜਾ ਰਹੇ ਨੇ। ਔਰ ਕਿਹਾ ਉਹਨਾਂ ਨੂੰ ਇਹ ਗਿਆ ਸੀ ਕਿ ਤੁਹਾਨੂੰ ਅਸੀਂ ਇਹ ਟੂਰ ਕਰਾਵਾਂਗੇ, ਦਿਖਾਵਾਂਗੇ ਵਿਕਾਸ ਕੀ ਹੁੰਦਾ ਜਾਂ ਦੂਸਰਾ ਕੀ ਹੈ। ਪਰ ਇਹ ਐਕਸਪੈਰੀਮੈਂਟ ਇਹਨਾਂ ਨੇ ਆਲਰੇਡੀ ਆਰਐਸਐਸ ਨੇ ਗੁਜਰਾਤ ਦੇ ਵਿੱਚ ਕੀਤਾ ਹੈ, ਉੜੀਸਾ ਦੇ ਵਿੱਚ ਕੀਤਾ ਹੈ। ਔਰ ਗੁਜਰਾਤ ਦੇ ਵਿੱਚ 2002 'ਚ ਜਿਹੜੀ ਮੁਸਲਮਾਨ ਵਿਰੋਧੀ ਹਿੰਸਾ ਹੈ ਉਹ ਕੋਈ ਹਾਈ ਕਾਸਟ ਹਿੰਦੂਆਂ ਨੇ ਨਹੀਂ ਕੀਤੀ, ਉਹ ਤਾਂ ਹਾਈ ਕਾਸਟ ਹਿੰਦੂਆਂ ਨੇ ਜਿਹੜੀਆਂ ਦੂਸਰੀਆਂ ਸੀ ਜਿਨ੍ਹਾਂ ਨੂੰ ਜਨਜਾਤੀਆਂ ਕਹਿੰਦੇ ਨੇ ਜਾਂ ਸ਼ਡਿਊਲ ਕਾਸਟ ਜਾਂ ਬੈਕਵਰਡ ਕਲਾਸ ਉਹਨਾਂ ਨੂੰ ਅੱਗੇ ਲਾ ਕੇ, ਕਿਉਂਕਿ ਉਹਨਾਂ ਨੇ ਲੰਬਾ ਵਕਤ ਪਹਿਲਾਂ ਇਸ ਕਿਸਮ ਦੀ ਮਾਨਸਿਕਤਾ ਦਿੱਤੀ ਜਿਹੜੀ ਕਿ ਹਿੰਦੂਤਵਾ ਦੀ ਘੱਟ ਗਿਣਤੀਆਂ ਲਈ ਨਫ਼ਰਤ ਦੀ ਵਿਸ਼ੇਸ਼ ਕਰ ਮੁਸਲਮਾਨਾਂ ਔਰ ਈਸਾਈਆਂ ਦੇ ਲਈ ਜੀ। ਔਰ ਹੁਣ ਜਦੋਂ ਇਹ ਹਾਰਦਿਕ ਪਟੇਲ ਜਿਹੜਾ ਇਹ ਹਿਰਦੇ ਪਟੇਲ ਸ਼ਾਇਦ ਉਹ ਬਗਾਵਤ ਦੇ ਰਸਤੇ ਤੇ ਹੈ, ਮੋਦੀ ਦੀ ਵਿਜ਼ਿਟ ਦੇ ਵੇਲੇ ਇੱਥੇ ਪ੍ਰੋਟੈਸਟ ਜਿਹੜਾ ਉਹਨਾਂ ਨੇ ਵੀ ਕਰਨਾ ਹੈ ਬੜੀ ਵੱਡੀ ਗਿਣਤੀ 'ਚ ਕਾਲੇ ਕੱਪੜੇ ਪਾ ਕੇ। ਤੇ ਇਹ ਗੱਲ ਸਾਹਮਣੇ ਆਈ ਕਿ ਵੀ ਜਦੋਂ ਇਹਨਾਂ ਨੇ ਦੇਖਿਆ ਗੁਜਰਾਤ ਦੇ ਵਿੱਚ ਵੀ ਕਾਂਗਰਸ ਹਰ ਵਾਰ ਲੈ ਜਾਂਦੀ ਹੈ ਤੇ ਕਾਂਗਰਸ ਦਾ ਕੰਬੀਨੇਸ਼ਨ ਸੀ ਮੁਸਲਮਾਨ, ਸ਼ਡਿਊਲ ਕਾਸਟ, ਈਸਾਈ ਤੇ ਇੱਕ ਅੱਧਾ ਤਬਕਾ ਹੋਰ ਆਦੀਵਾਸੀਆਂ ਦਾ, ਕਿ ਇਹੀ ਉਹਨਾਂ ਦੀ ਇੰਨੀ ਗਿਣਤੀ ਹੋ ਜਾਂਦੀ ਸੀ ਕਿ ਉਹਨਾਂ ਨੂੰ ਹਰਾਣਾ ਜਿਹੜਾ ਹੈ ਉਹ ਨਾਮੁਮਕਿਨ ਸੀ। ਸੋ ਉਹਨਾਂ ਨੇ ਕਿਹਾ ਕਿ ਜੀ ਇਹਨਾਂ ਨੇ ਵਰਕਆਊਟ ਕੀਤਾ ਕਿ ਵੀ ਅਸੀਂ ਇਸ ਦਾਇਰੇ 'ਚ ਵੜ ਜਾਈਏ ਕਿ ਇਹ ਜਿਹੜੇ ਬੈਕਵਰਡ ਆਦੀਵਾਸੀ ਤੇ ਦੂਜੇ ਨੇ ਇਹਨਾਂ ਨੂੰ ਹਿੰਦੂਤਵਾ ਦੀ ਪਾਹ ਚੜਾਈ ਹੈ ਤਾਂ ਕਿ ਜ਼ਾਤ-ਪਾਤੀ ਸਮੀਕਰਨ 'ਚ ਕਦੇ ਵੀ ਆਰਐਸਐਸ ਜਾਂ ਬੀਜੇਪੀ ਪਾਵਰ 'ਚ ਨਹੀਂ ਸੀ ਆ ਸਕਦੀ। ਸੋ ਇਹਨਾਂ ਨੇ ਉਸ ਵਰਗ ਦੇ ਉੱਤੇ ਪੈਸਾ ਖਰਚਿਆ, ਉਹਨਾਂ ਨੂੰ ਜਿਹੜਾ ਬ੍ਰੇਨ ਵਾਸ਼ ਕੀਤਾ ਸਹੂਲਤਾਂ ਦੇ ਨਾਂ ਥੱਲੇ ਜਾਂ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਬਾਹਰ ਦਿਖਾਉਣ ਦੇ ਨਾਂ ਥੱਲੇ, ਤੇ ਫਿਰ ਉਹਨਾਂ ਨੂੰ ਜਿਹੜਾ ਉਹ ਇਸਤੇਮਾਲ ਕੀਤਾ ਮੁਸਲਮਾਨਾਂ ਦੇ ਖਿਲਾਫ। ਔਰ ਅਲਟੀਮੇਟਲੀ ਬੈਕਵਰਡ ਕਲਾਸਾਂ ਜਿਨ੍ਹਾਂ 'ਚ ਪਟੇਲ ਵੀ ਸ਼ਾਮਲ ਨੇ, ਪਟੇਲ ਜਿਹੜੇ ਨੇ ਕੋਈ ਲੰਬਾ ਵਕਤ ਤੋਂ ਇਹਨਾਂ ਦੇ ਸਪੋਰਟਰ ਨਹੀਂ ਸੀ ਪਰ ਫਿਰ ਇਹਨਾਂ ਨੇ ਇਹਨਾਂ ਨੂੰ ਵੀ ਵਿਨ ਓਵਰ ਕਰ ਲਿਆ। ਹੁਣ ਇਹ ਗੇਮ ਵਿਗੜ ਰਹੀ ਹੈ ਗੁਜਰਾਤ ਦੇ ਵਿੱਚ ਵੀ ਔਰ ਹਿਰਦੇ ਪਟੇਲ ਜਿਹੜਾ ਹੈ ਉਹ ਦੂਸਰੀਆਂ ਥਾਵਾਂ ਤੇ ਵੀ ਬਿਹਾਰ 'ਚ ਵੀ 4 ਰੈਲੀਆਂ ਕਰ ਰਹੇ, ਕਦੇ ਗਾਇਬ ਹੋ ਜਾਂਦਾ, ਕਹਿੰਦਾ ਮੈਨੂੰ ਕਿਡਨੈਪ ਕਰ ਲਿਆ ਔਰ ਬਾਹਰ ਵੀ ਕਰ ਰਹੇ। ਸੋ ਅਸੀਂ ਇਸ ਜਿਹੜਾ ਪਾਰਟ ਇਹਨਾਂ ਨੇ ਸਾਹਮਣੇ ਲਿਆਂਦਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਉਹੀ ਬਿਹਾਰ ਔਰ ਯੂਪੀ ਦੇ ਵਿੱਚ ਜਿਹੜੇ ਬੈਕਵਰਡ ਕਲਾਸ ਜਾਂ ਓਬੀਸੀ ਦੇ ਥੱਲੇ ਜਿਹੜੀ ਮੰਡਲ ਕਮਿਸ਼ਨ ਰਿਪੋਰਟ ਨੇ ਜਿਨ੍ਹਾਂ ਨੂੰ ਰੈਕਗਨੀਸ਼ਨ ਦਿੱਤੀ ਉੱਥੇ ਸਟਰੈਂਥ ਜਿਹੜੀ ਸੀ, ਜੇ ਹੁਣ ਮਾਇਆਵਤੀ ਪਾਵਰ ਦੇ ਵਿੱਚ 2-3 ਵਾਰ ਯੂਪੀ ਦੇ ਵਿੱਚ ਆਈ ਤਾਂ ਉਹਦਾ ਕੰਬੀਨੇਸ਼ਨ ਵੀ ਇਹੀ ਸੀ ਦਲਿਤ, ਕਿਉਂਕਿ ਯੂਪੀ ਦੇ ਵਿੱਚ ਲਗਭਗ ਮੇਰਾ ਖਿਆਲ ਹੈ 18 ਜਾਂ 19% ਸੋਲਿਡ ਦਲਿਤ ਵੋਟ ਹੈ, ਉਹਨਾਂ 'ਚ ਵੀ ਅੱਗੋਂ ਜਿਹੜਾ ਉਹਦਾ ਆਪਣਾ ਕਬੀਲਾ ਉਹਦੀ ਵੋਟ ਹੈ, ਉਸ ਦੇ ਨਾਲ ਮੁਸਲਮਾਨ ਜਿਹੜੇ 17-18% ਉਹਨਾਂ ਦੀ ਵੋਟ ਹੈ। ਸੋ ਇਹਨਾਂ ਨੂੰ ਮਿਲਾ ਕੇ ਜਿੱਤਣ ਵਾਲੀ ਪਾਰਟੀ ਨੂੰ ਜੇ 34-35% ਸੀਟਾਂ ਮਿਲ ਜਾਣ, ਵੋਟਾਂ ਮਿਲ ਜਾਣ ਤੇ ਉਹ ਜਿੱਤ ਜਾਂਦੀ ਹੈ। ਸੋ ਉਹਨੇ ਇਹ ਕੰਬੀਨੇਸ਼ਨ ਰਲਾਇਆ ਔਰ ਬਿਹਾਰ ਦੇ ਵਿੱਚ ਲਾਲੂ ਯਾਦਵ ਗਵਾਲਿਆਂ ਦਾ ਵੱਡਾ ਟਰਾਈਬ ਹੈ, ਉੱਥੇ ਵੀ ਮੁਸਲਮਾਨ 16-17% ਨੇ। ਸੋ ਹੁਣ ਤੱਕ ਯਾਦਵ ਮੁਸਲਮਾਨ ਔਰ ਜਿਵੇਂ ਨਤੀਸ਼ ਕੁਮਾਰ ਇਹ ਕੁਰਮੀ ਇੱਕ ਜ਼ਾਤ ਹੈ ਕੋਈ ਜਿਹਨੂੰ ਕਿ ਹੁਣ ਉਹ ਪਟੇਲ ਕਹਿ ਰਿਹਾ ਜੀ ਇਹ ਸਾਡੇ ਪਟੇਲ ਹੀ ਨੇ,
ਇਹ ਕੰਬੀਨੇਸ਼ਨ ਸੀ। ਸੋ ਹੁਣ ਇਹਨਾਂ ਨੇ ਜਿਵੇਂ ਪਾਰਲੀਮੈਂਟ ਚੋਣਾਂ ਜਿੱਤੀਆਂ ਯੂਪੀ ਔਰ ਬਿਹਾਰ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਬੀਜੇਪੀ ਨੇ ਲਈਆਂ, ਉਹਦੇ 'ਚ ਵੀ ਉਹਨਾਂ ਨੇ ਇਹੀ ਕੀਤਾ ਕਿ ਉਹਨਾਂ ਨੂੰ ਹੀ ਜਿਹੜੇ ਦੰਗੇ ਮੁਜ਼ੱਫਰਪੁਰ ਦੇ ਵਿੱਚ ਭੜਕਾਏ ਗਏ, ਦੂਸਰੀਆਂ ਥਾਵਾਂ ਤੇ ਕੀਤੇ, ਉਹਦੇ 'ਚ ਉਹਨਾਂ ਨੇ ਇਹ ਸੋ ਕਾਲਡ ਬੈਕਵਰਡ ਕਲਾਸ ਔਰ OBC ਇਹਨਾਂ ਨੂੰ ਇਸਤੇਮਾਲ ਕੀਤਾ ਉਹਨਾਂ ਦੇ ਮੁਸਲਮਾਨਾਂ ਦੇ ਖਿਲਾਫ, ਔਰ ਕਿਸੇ ਥਾਂ ਤੇ ਜਾਟਾਂ ਨੂੰ ਕੀਤਾ। ਹੁਣ ਇਹ ਕੁੱਲ ਮਿਲਾ ਕੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਜ਼ਾਤ-ਪਾਤੀ ਸਮੀਕਰਨ 'ਚੋਂ ਜਿੱਤ ਨਹੀਂ ਸਕਦੇ ਕਦੇ ਵੀ, ਔਰ ਉਹਨਾਂ ਲਈ ਇਹੀ ਬੈਸਟ ਸੂਟੇਬਲ ਹੈ ਵੀ ਇਹਨਾਂ ਨੂੰ ਜਿਨ੍ਹਾਂ ਨਾਲ ਭਾਵੇਂ ਅਸੀਂ ਸ਼ੂਦਰਾਂ ਵਾਲਾ ਬਿਹੇਵ ਕਰਦੇ ਹਾਂ, ਇਹਨਾਂ ਨੂੰ ਮੁਸਲਮਾਨਾਂ ਦੇ ਗਲ ਪਵਾ ਦਿਓ, ਮੁਸਲਮਾਨਾਂ ਦਾ ਹੂਆ ਖੜਾ ਰੱਖੋ, ਅੱਤਵਾਦ ਦਾ ਹੂਆ ਖੜਾ ਰੱਖੋ, ਔਰ ਉਹਦੇ ਥੱਲੇ ਆਪਣਾ ਜਿਹੜਾ ਤੁਸੀਂ ਹਿੰਦੂਤਵਾ ਦਾ ਕਾਰਡ ਖੇਲੋ, ਔਰ ਨਤੀਜੇ ਦੇ ਤੌਰ ਤੇ ਇਹ ਕਾਮਯਾਬ ਰਹੇ ਨੇ। ਔਰ ਜੋ ਬਿਹਾਰ ਦੀ ਇਹਨਾਂ ਨੇ ਸਿਚੁਏਸ਼ਨ ਬਿਆਨੀ ਹੈ ਸੁਖਜਿੰਦਰ ਸਿੰਘ ਹੋਰਾਂ ਨੇ, ਬਿਲਕੁਲ ਇਸ ਲਾਈਨ ਦੇ ਉੱਤੇ ਹੀ ਇਹ ਕੰਮ ਕਰ ਰਹੇ ਨੇ। ਔਰ ਮੇਰਾ ਇਹ ਫੀਅਰ ਹੈ ਕਿ ਜਿੰਨੀਆਂ ਖਬਰਾਂ ਹਾਲਾਂ ਉੱਥੇ ਕਦੇ ਕੋਈ ਨਤੀਸ਼ ਕੁਮਾਰ ਦੀ ਡਿਵੈਲਪਮੈਂਟ ਦੀ ਗੱਲ ਕਰਦਾ ਹੈ, ਲਾਲੂ ਯਾਦਵ ਨੇ, ਪਰ ਮੈਨੂੰ ਇਹ ਲੱਗਦਾ ਹੈ ਕਿ ਬਿਹਾਰ ਦੀਆਂ ਅਸੈਂਬਲੀ ਚੋਣਾਂ 'ਚ ਬੀਜੇਪੀ ਦੀ ਪਰਫਾਰਮੈਂਸ ਬਿਹਤਰ ਰਹੇਗੀ। ਹੋ ਸਕਦਾ ਹੈ ਜਿਵੇਂ ਉਹਨਾਂ ਨੇ ਪਹਿਲਾਂ ਇਹਨਾਂ ਦੇ ਵਿੱਚੋਂ ਮਾਂਝੀ ਨੂੰ ਤੋੜਿਆ, ਜਿਹੜਾ ਦਲਿਤ ਸੀ, ਉਹਨੂੰ 20-25 ਸੀਟਾਂ ਦਿੱਤੀਆਂ, ਰਾਮ ਵਿਲਾਸ ਪਾਸਵਾਨ ਵਰਗਾ ਤਾਂ ਪਹਿਲਾਂ ਹੀ ਜਾ ਕੇ ਉਹਨਾਂ ਦੇ ਨਾਲ ਬੈਠ ਗਿਆ। ਹਾਲਾਂ ਉਹ ਪਹਿਲਾਂ ਦਾਅਵਾ ਕਰਦਾ ਸੀ ਜੀ 2002 'ਚ ਮੈਂ ਤਾਂ ਹੀ ਰਿਜ਼ਾਈਨ ਕੀਤਾ ਮਿਨਿਸਟਰੀ ਤੋਂ ਕਿਉਂਕਿ ਮੁਸਲਮਾਨਾਂ ਦਾ ਕਤਲੇਆਮ ਹੋਇਆ। ਲੇਕਿਨ ਇਹ ਵੀ ਬੀਜੇਪੀ ਨੇ ਜਦੋਂ ਉਹਨਾਂ ਦੇ ਵਿੱਚੋਂ ਕੁਹਾੜੀ ਦੇ ਦਸਤੇ ਬਣਾ ਲਏ ਨੇ ਆਪਣੇ ਨਾਲ ਲਾਉਣ ਲਈ, ਔਰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਵਾਲਾ ਅਲਾਇੰਸ ਜਿਹੜਾ ਉਹ ਬਿਹਾਰ ਦੇ ਵਿੱਚ ਵੀ ਸਰਕਾਰ ਬਣਾਉਣ 'ਚ ਕਾਮਯਾਬ ਰਹੇ। ਔਰ ਫਿਰ ਬਿਹਾਰ ਵਾਲਾ ਐਕਸਪੈਰੀਮੈਂਟ ਜਦੋਂ ਯੂਪੀ ਦੇ ਵਿੱਚ ਚੋਣਾਂ ਹੋਣੀਆਂ ਨੇ, ਉਹੀ ਕਾਰਡ ਪਾਰਲੀਮੈਂਟ ਚੋਣਾਂ ਜਿੱਤੀਆਂ ਉਹਨਾਂ ਨੇ, ਯੂਪੀ ਬਿਹਾਰ 'ਚ ਮੈਕਸਿਮਮ ਸੀਟਾਂ ਕੱਢੀਆਂ ਨੇ, ਪਰ ਜੋ ਅੱਜ ਨਜ਼ਰ ਆਉਂਦਾ ਜਿਸ ਤਰੀਕੇ ਨਾਲ ਇਹ ਇੰਡੋਕਟ੍ਰੀਨੇਟ ਕਰ ਰਹੇ ਨੇ ਜਵਾਨਾਂ ਨੂੰ, ਪੈਸਾ ਸੁੱਟ ਰਹੇ ਨੇ, ਔਰ ਜਿਵੇਂ ਜਿਹੜਾ ਪੂਰਾ ਮੀਡੀਆ ਉਹਨਾਂ ਦੇ ਹੱਥ ਦੇ ਵਿੱਚ ਜਿਹੜਾ ਉਹ ਪ੍ਰਚਾਰ 'ਚ ਲੱਗਾ ਹੋਇਆ। ਸੋ ਇਹ ਕੰਬੀਨੇਸ਼ਨ ਜਿਹੜਾ ਕਿ ਭਾਈ ਇਹਨਾਂ ਨੂੰ ਹੀ ਜਿਹੜੇ ਆਲਰੇਡੀ ਬ੍ਰਾਹਮਣਵਾਦ ਦਾ ਵਿਕਟਮ ਨੇ ਉਹਨਾਂ ਨੂੰ ਹੀ ਵਰਤੋ ਤੁਸੀਂ ਘੱਟ ਗਿਣਤੀਆਂ ਦਾ ਵੀ ਕਰਨ ਦੇ ਲਈ। ਔਰ ਨਵੰਬਰ 84 'ਚ ਦਿੱਲੀ ਹੋਏ, ਕਾਨਪੁਰ ਹੋਏ, ਬਹੁਤ ਸਾਰੀਆਂ ਥਾਵਾਂ ਤੇ ਉਹੀ ਕਲਾਸ ਉਹਨਾਂ ਨੇ ਇਸਤੇਮਾਲ ਕੀਤੀ ਸਿੱਖਾਂ ਦੇ ਖਿਲਾਫ ਜਿਹੜਾ ਹਿੰਸਾ ਕਰਨ ਦੇ ਲਈ, ਜਿਨ੍ਹਾਂ ਨੂੰ ਭਾਵੇਂ ਸ਼ਰਾਬ ਪਿਆਈ ਕਿ ਪੈਸਾ ਵੰਡਿਆ ਕਿ ਇਹ ਕਿਹਾ ਕਿ ਜੋ ਲੁੱਟ ਲਓ ਤੁਹਾਡਾ, ਲੇਕਿਨ ਨੀਤੀ ਇਹੀ ਹੈ ਇਹਨਾਂ ਦੀ, ਔਰ ਇਹੀ ਅਲਟੀਮੇਟਲੀ ਬ੍ਰਾਹਮਣਵਾਦ ਦਾ ਬੇਸਿਕ ਪਾਰਟ ਹੈ ਕਿ ਕਿਵੇਂ ਇੱਕ ਨੂੰ ਦੂਜੇ ਦੇ ਖਿਲਾਫ ਵਰਤਣਾ। ਕਹਿਣ ਨੂੰ ਤਾਂ ਇਹ ਅੰਗਰੇਜ਼ਾਂ ਨੂੰ ਕਹਿਣਗੇ ਜੀ ਅੰਗਰੇਜ਼ਾਂ ਨੇ ਰਾਜ ਕੀਤਾ ਡਿਵਾਈਡ ਐਂਡ ਰੂਲ। ਉਹ ਭਾਈ ਤੁਸੀਂ ਜਿਸ ਤੇਜ਼ੀ ਦੇ ਨਾਲ ਜ਼ਾਤ-ਪਾਤੀ ਸਿਸਟਮ 'ਚ ਲੋਕਾਂ ਨੂੰ ਪਹਿਲਾਂ ਵੰਡਿਆ, 4000 ਸਾਲ ਤੋਂ ਉਹਨਾਂ ਨੂੰ ਕਦੇ ਇਕੱਠੇ ਹੀ ਨਹੀਂ ਹੋਣ ਦਿੱਤਾ, ਔਰ 67-68 ਸਾਲ 'ਚ ਜਿਵੇਂ ਇਹਨਾਂ ਨੇ ਇੱਕ ਫਿਰਕੇ ਨੂੰ ਦੂਜੇ ਦੇ ਅਗੇਂਸਟ ਪਲੇ ਕੀਤਾ, ਔਰ ਫਿਰ ਖੁੱਲੇ ਤੌਰ ਤੇ ਹੀ ਆ ਗਿਆ ਵੀ ਜਿਹੜਾ ਘੱਟ ਗਿਣਤੀਆਂ ਦਾ ਘਾਣ ਕਰੇਗਾ ਉਹਨੂੰ ਬਹੁ ਗਿਣਤੀ ਸਭ ਤੋਂ ਵੱਧ ਵੋਟਾਂ ਦੇਗੀ। ਇੰਦਰਾ ਗਾਂਧੀ ਨੇ ਉਹ ਐਕਸਪੈਰੀਮੈਂਟ ਸਿੱਖਾਂ ਤੇ ਕੀਤਾ, ਰਾਜੀਵ ਗਾਂਧੀ 3/4 ਬਹੁਮਤ ਦੇ ਨਾਲ ਜਿੱਤੇ, ਤੇ ਨਰਿੰਦਰ ਮੋਦੀ ਨੇ ਉਹ ਕੰਮ ਮੁਸਲਮਾਨਾਂ ਨਾਲ 2002 'ਚ ਕੀਤਾ, ਔਰ ਉਹਨੂੰ 4 ਵਾਰੀ ਚੀਫ ਮਿਨਿਸਟਰ ਬਣਾਇਆ ਬਹੁ ਗਿਣਤੀ ਨੇ, ਔਰ ਹੁਣ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦਿੱਤੇ। ਸੋ ਇਹ ਰਣਨੀਤੀ ਇਹਨਾਂ ਦੀ ਅੱਜ ਵੀ ਜਾਰੀ ਹੈ, ਔਰ ਬਿਹਾਰ ਦੇ ਵਿੱਚ ਵੀ ਲੱਗਦਾ ਹੈ ਕਿ ਉਹ ਇਸ ਦੇ ਵਿੱਚ ਕਾਮਯਾਬ ਹੋ ਸਕਦੇ ਨੇ। ਜੀ ਬਿਲਕੁਲ ਡਾਕਟਰ ਸਾਹਿਬ।